वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅਸੀਂ ਪਿਛਲੇ ਦਿਨ ਵੀ ਗੱਲ ਕੀਤੀ ਹੈ ਜਿਹੜਾ ਜਗਨਨਾਥਪੁਰੀ ਭਾਰਤ ਦੇ ਵਿੱਚ ਇਨਸੀਡੈਂਟ ਹੋਇਆ ਕਿ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਨਾਲ ਸੰਬੰਧਿਤ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਾਂ ਜਿਹੜੇ ਇਤਿਹਾਸਕ ਅਸਥਾਨ ਹੈ ਜਗਨਨਾਥਪੁਰੀ ਉੜੀਸਾ ਦੇ ਵਿੱਚ, ਉਹਨੂੰ ਢਹਿ ਢੇਰੀ ਕਰਨ ਦੇ ਹੁਕਮ ਜਿਹੜੀ ਉੱਥੋਂ ਦੀ ਲੋਕਲ ਸਟੇਟ ਗਵਰਨਮੈਂਟ ਹੈਗੀ ਹੈ ਉੜੀਸਾ ਦੀ, ਉਹਨਾਂ ਵੱਲੋਂ ਦਿੱਤੇ ਗਏ ਆ। ਅਤੇ ਸਿੱਖਾਂ ਦੀ ਇੰਟਰਵੈਂਸ਼ਨ ਤੋਂ ਬਾਅਦ ਇੱਕ ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਹਦੇ ਤੇ ਇੱਕ ਟਵੀਟ ਕੀਤਾ ਗਿਆ। ਉੜੀਸਾ ਦੀ ਸਰਕਾਰ ਨੂੰ ਇਹ ਗੱਲ ਕਹੀ ਗਈ ਕਿ ਇਹ ਜਿਹੜਾ ਕਦਮ ਚੁੱਕਿਆ ਜਾ ਰਿਹਾ ਹੈ ਇਹਨੂੰ ਰੋਕਿਆ ਜਾਵੇ। ਅਤੇ ਉਸ ਤੋਂ ਬਾਅਦ ਜਿਹੜੀ ਕੋਰਟ ਤੱਕ ਪਹੁੰਚ ਕੀਤੀ ਗਈ, ਕੋਰਟ ਦੇ ਹੁਕਮਾਂ ਦੇ ਉੱਤੇ ਜਿਹੜੀ ਇਹਦੇ ਤੇ ਸਟੇ ਲਾ ਦਿੱਤੀ ਗਈ ਹੈ। ਹੁਣ ਇੱਕ ਜਿਹੜੀ ਨਵੀਂ PIL ਹੈਗੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ, ਉਹ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਦਾਖਲ ਕੀਤੀ ਗਈ ਹੈ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ। ਅਤੇ ਸਿੱਖ ਕੌਮ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸਕ ਅਸਥਾਨ ਹੈ ਜਗਨਨਾਥਪੁਰੀ ਦੇ ਵਿੱਚ ਉੜੀਸਾ ਦੇ ਵਿੱਚ, ਉਹਨੂੰ ਜਿਉਂਦਾ ਤਿਉਂ ਰੱਖਿਆ ਜਾਵੇ ਤਾਂ ਕਿ ਜਿਹੜੀ ਸਿੱਖ ਇਤਿਹਾਸ ਹੈ, ਸਿੱਖਾਂ ਦੀ ਵਿਰਾਸਤ ਹੈ, ਉਹ ਮਹਿਫੂਜ਼ ਰਹਿ ਸਕੇ। ਸੋ ਇਸ ਇਸ਼ੂ ਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਉੱਥੋਂ ਲੋਕਲ ਭੁਵਨੇਸ਼ਵਰ ਤੋਂ ਐਡਵੋਕੇਟ ਸੁਖਵਿੰਦਰ ਕੌਰ ਨੇ, ਜਿਨ੍ਹਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ, ਦੁਨੀਆ ਭਰ ਦੇ ਵਿੱਚ ਸਿੱਖਾਂ ਤੱਕ ਇਹ ਮੈਸੇਜ ਪਹੁੰਚਿਆ ਅਤੇ ਫਿਰ ਜਿਹੜਾ ਇਹ ਪ੍ਰੈਸ਼ਰ ਬਿਲਡ ਹੋਇਆ। ਸੋ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਇਸ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ। ਪਹਿਲਾਂ ਇੱਦਾਂ ਦੀਆਂ ਕੁਝ ਉਦਾਹਰਨਾਂ ਸਾਡੇ ਸਾਹਮਣੇ ਨੇ, ਗੁਰਦੁਆਰਾ ਗਿਆਨ ਗੋਦੜੀ ਹੋਵੇ, ਗੁਰਦੁਆਰਾ ਡੋਂਗਮਾਰ ਸਿੱਕਿਮ ਦੇ ਵਿੱਚ ਹੋਵੇ, ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਇਤਿਹਾਸਕ ਸਥਾਨ ਨੇ ਉਹ ਢਹਿ ਢੇਰੀ ਕਰ ਦਿੱਤੇ ਗਏ ਆ। ਅਤੇ ਅੱਜ ਉੱਥੇ ਕੁਝ ਹੋਰ ਹੀ ਜਿਹੜੇ ਸਟਰਕਚਰ ਹੈਗੇ ਆ, ਬਿਲਡਿੰਗਸ ਨੇ, ਉਹ ਉਸਾਰੀਆਂ ਜਾ ਚੁੱਕੀਆਂ ਨੇ। ਸੋ ਕਿਤੇ ਇਹ ਹਸ਼ਰ ਜਗਨਨਾਥਪੁਰੀ ਦੇ ਵਿੱਚ ਜਿਹੜਾ ਇਤਿਹਾਸਕ ਸਥਾਨ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਉਹਦਾ ਵੀ ਨਾ ਹੋਵੇ। ਸੋ ਇਹ ਇੱਕ ਵੱਡਾ ਸਵਾਲ ਹੈ ਸਿੱਖ ਕੌਮ ਦੇ ਲਈ। ਅਤੇ ਇਸ ਵਕਤ ਜਿਹੜੀ ਜੱਦੋ-ਜਹਿਦ ਕਾਨੂੰਨੀ ਤੌਰ 'ਤੇ ਚੱਲ ਰਹੀ ਹੈ ਉਹਦੀ ਅਪਡੇਟ ਕੀ ਹੈ ਅਤੇ ਕੀ ਹਾਲਾਤ ਬਣੇ ਨੇ ਕਿ ਜਿਹੜੀ ਸਿਚੁਏਸ਼ਨ ਹੈ ਉਹ ਇੱਥੋਂ ਤੱਕ ਪਹੁੰਚੀ ਹੈ, ਸਰਕਾਰੀ ਪੱਖ ਕੀ ਹੈ ਅਤੇ ਜਿਹੜੀ ਸਿੱਖ ਕੌਮ ਹੈ ਜਾਂ ਉੱਥੇ ਲੋਕਲ ਸਿੱਖ ਸੰਗਤ ਹੈਗੀ ਹੈ ਉਹ ਇਹਦੇ 'ਤੇ ਕੀ ਰਵੱਈਆ ਰੱਖ ਰਹੀ ਹੈ ਅਤੇ ਕਿਵੇਂ ਇਸ ਕੇਸ ਨੂੰ ਪਰਸਿਊ ਕਰ ਰਹੀ ਹੈ ਕਾਨੂੰਨੀ ਤੌਰ 'ਤੇ ਵੀ ਅਤੇ ਅਦਰਵਾਈਜ਼ ਪੋਲੀਟੀਕਲ ਲੈਵਲ 'ਤੇ ਵੀ। ਇਸ ਬਾਰੇ ਅਸੀਂ ਅੱਜ ਵਿਚਾਰ ਚਰਚਾ ਗੱਲਬਾਤ ਕਰਾਂਗੇ। ਸੁਖਵਿੰਦਰ ਕੌਰ ਸਾਡੇ ਨਾਲ ਇਸ ਵਕਤ ਭੁਵਨੇਸ਼ਵਰ ਉੜੀਸਾ ਦੇ ਵਿੱਚੋਂ ਸਾਡੇ ਨਾਲ ਬਣੇ ਨੇ ਫੋਨ ਲਾਈਨ 'ਤੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਕੌਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਇਸ਼ੂ ਨੂੰ ਉਜਾਗਰ ਕੀਤਾ, ਚੁੱਕਿਆ, ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖ ਸੰਗਤ ਬੈਠੀ ਉਹਨਾਂ ਦੇ ਸਾਹਮਣੇ ਲੈ ਕੇ ਆਏ। ਤੁਸੀਂ ਸ਼ੁਰੂਆਤ ਕੀਤੀ ਸੀ, ਕਿਵੇਂ ਤੁਸੀਂ ਇਸ ਇਸ਼ੂ ਤੱਕ ਪਹੁੰਚ ਤੁਹਾਡੀ ਹੋਈ, ਕਿਵੇਂ ਤੁਸੀਂ ਇਹਨੂੰ ਰੇਜ਼ ਕੀਤਾ ਅਤੇ ਜਿਹੜੀ ਸਿਚੁਏਸ਼ਨ ਸੀ ਉਹ ਸ਼ੁਰੂਆਤੀ ਦੌਰ ਦੇ ਵਿੱਚੋਂ ਮੈਂ ਜਾਣਨਾ ਚਾਹੂੰਗਾ ਕਿ ਐਗਜ਼ੈਕਟਲੀ ਹੋਇਆ ਕੀ ਸੀ ਜਿਹੜਾ ਇਹ ਇਸ਼ੂ ਐਡਾ ਵੱਡਾ ਬਣਿਆ। ਅਸਲ ਵਿੱਚ ਜਦੋਂ ਉੜੀਸਾ ਗੌਰਮੈਂਟ ਨੇ ਆਰਡਰਸ ਦਿੱਤੇ ਆ ਕਿ ਸਾਰੇ ਜਿਹੜੇ ਮੱਠ ਆ ਜਿਨ੍ਹਾਂ ਦੇ ਵਿੱਚ ਮੰਗੂ ਮੱਠ ਤੇ ਪੰਜਾਬੀ ਮੱਠ ਹੈ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਮਧਪੁਰੀ ਦੇ ਵਿੱਚ ਮੰਦਿਰ ਆ, ਜਗਨਨਾਥ ਜੀ ਦਾ ਮੰਦਿਰ ਆ, ਮੰਦਿਰ ਦੇ ਅਰਾਊਂਡ ਵਿੱਚ ਚਾਰੋਂ ਪਾਸਿਓਂ ਇਹ ਮੰਦਿਰ ਦੇ ਸਾਹਮਣੇ ਮੰਗੂ ਮੱਠ ਆ, ਮੰਦਿਰ ਦੇ ਸਾਈਡ ਵਿੱਚ ਆਪਣਾ ਪੰਜਾਬੀ ਮੱਠ ਆ। ਤੇ ਗੌਰਮੈਂਟ ਦੇ ਆਰਡਰ ਤੋਂ ਬਾਅਦ ਕਿ 75 ਮੀਟਰਸ ਅਰਾਊਂਡ ਦਾ ਟੈਂਪਲ ਬਿਊਟੀਫਿਕੇਸ਼ਨ ਦੇ ਲਈ ਜਿਹੜੇ ਵੀ ਜਗ੍ਹਾ ਹੈਗੀਆਂ ਉਹਦੇ ਵਿੱਚ ਹੋਰ ਵੀ ਬਹੁਤ ਪੁਰਾਣੀਆਂ 800 years old 700 years old ਮੱਠ ਸੀਗੀਆਂ ਜਿਹੜੀਆਂ ਕਿ ਰਿਲੀਜੀਅਸ ਵੈਲਿਊ ਰੱਖਦੀਆਂ ਸੀ, ਉਹਨਾਂ ਨੂੰ ਸਾਰਿਆਂ ਨੂੰ ਡਿਮੋਲਿਸ਼ ਕਰ ਦਿੱਤਾ ਜਾਵੇ, ਜਿਹਦੇ ਵਿੱਚੋਂ ਕਿ ਕਾਫੀ ਸਾਰੀਆਂ ਮੱਠ ਜਿਹੜੀਆਂ ਆਲਰੇਡੀ ਡਿਮੋਲਿਸ਼ ਹੋ ਚੁੱਕੀਆਂ ਹੋਈਆਂ। ਜਦੋਂ ਇਹ ਗੱਲ ਸਾਡੀ ਨੋਟਿਸ ਵਿੱਚ ਆਈ, ਡਿਮੋਲਿਸ਼ਨ ਦਾ ਕੰਮ ਵੀ ਸਟਾਰਟ ਹੋ ਗਿਆ ਸੀ, ਸਾਡੀ ਨੋਟਿਸ ਵਿੱਚ ਆਈ ਤੇ ਸਾਨੂੰ ਲੱਗਿਆ, ਮੇਰੇ ਨਾਲ ਹਿਸਟੋਰੀਅਨ ਅਨੀਲ ਧੀਰ ਜੀ ਵੀ ਆ, ਉਹਨਾਂ ਨੂੰ ਹਿਸਟਰੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਪਰ ਕਾਫੀ ਰਿਸਰਚ ਕੀਤੀ ਹੋਏ ਤੇ ਕਾਫੀ ਨੌਲੇਜ ਹੈ ਉਹਨਾਂ ਨੂੰ। ਉੜੀਸਾ ਦੇ ਵਿੱਚ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਆਏ ਤਦ ਤੋਂ ਉਹਨਾਂ ਨੇ ਸਾਰਾ ਰਿਸਰਚ ਕਰਕੇ ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਰਿਲੇਟਡ ਜਗ੍ਹਾ ਆ ਉਹਨਾਂ ਦਾ ਰਿਲੀਜੀਅਸ ਵੈਲਿਊ ਕੀ ਆ। ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਮੰਗੂ ਮੱਠ ਦੇ ਬਾਰੇ, ਕਿ ਪੰਜਾਬੀ ਮੱਠ ਦੇ ਬਾਰੇ, ਕਿ ਇਸ ਤਰ੍ਹਾਂ ਕਰਕੇ ਜਿਹੜਾ ਆ ਆਪਣੇ
ਜਿਹੜੀਆਂ ਮੱਠਾਂ ਆ ਟੁੱਟ ਰਹੀਆਂ ਤੇ ਆਪਾਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨਾਲ ਮਿਲ ਕੇ ਆਪਾਂ ਉਹਨਾਂ ਨਾਲ ਗੱਲ ਕਰਕੇ ਇਹ ਜਿਹੜਾ ਹੈ ਆਪਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਤੇ ਉਹਨਾਂ ਦੇ ਨਾਲ ਅਨਿਲ ਧੀਰ ਜੀ ਉਹਨਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨਾਲ ਵੀ ਅਨਿਲ ਧੀਰ ਜੀ ਉਹਨਾਂ ਦੀ ਵੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇਮੀਡੀਏਟਲੀ ਕੋਈ ਡਿਸੀਜਨ ਨਹੀਂ ਲਿਆ ਤੇ ਉਹ ਕਹਿੰਦੇ ਕਿ ਅਸੀਂ ਦੱਸਦੇ ਆ, ਮੀਟਿੰਗ ਕਰਦੇ ਆ। ਤੇ ਮਗਰ ਕੀ ਸੀਗਾ ਕਿ ਅਸੀਂ 11 ਤਰੀਕ ਨੂੰ ਇਹ ਮੈਮੋਰੈਂਡਮ ਪਾਇਆ ਤੇ ਨੈਕਸਟ ਡੇ ਹੀ ਡਿਮੋਲੀਸ਼ਨ ਹੋ ਜਾਣਾ ਸੀਗਾ। ਸਾਨੂੰ ਕੋਈ ਪੋਜ਼ਿਟਿਵ ਰਿਪਲਾਈ ਨਹੀਂ ਆਉਣ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਅਸੀਂ ਜਿਹੜਾ ਮੈਮੋਰੈਂਡਮ ਆ ਉਹ ਸੀਐਮ ਸਾਹਿਬ ਉੜੀਸਾ ਤੇ ਸੀਐਮ ਪੰਜਾਬ ਤੇ ਐਸਜੀਪੀਸੀ ਨੂੰ ਸਾਰਿਆਂ ਨੂੰ ਅਸੀਂ ਮੈਮੋਰੈਂਡਮ ਜਿਹੜੇ ਆ ਕਰ ਦਿੱਤੇ। ਉਸ ਤੋਂ ਬਾਅਦ ਜਿਹੜੀ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੋ, ਕਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ? ਭੁਵਨੇਸ਼ਵਰ ਜੀ, ਭੁਵਨੇਸ਼ਵਰ ਜੀ, ਕਿਉਂਕਿ ਮੈਂ ਭੁਵਨੇਸ਼ਵਰ ਬੇਸਡ ਆ ਤੇ ਭੁਵਨੇਸ਼ਵਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਥੋੜਾ ਜਿਹਾ ਮਤਲਬ ਕਹਿੰਦੇ ਕਿ ਸਾਨੂੰ ਥੋੜਾ ਜਿਹਾ ਮੀਟਿੰਗ ਵਗੈਰਾ ਕਰਕੇ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿੱਦਾਂ ਕੀ ਕਰਨਾ ਆ ਤੇ ਉਹਨਾਂ ਵੱਲੋਂ ਕੋਈ ਪੋਜ਼ਿਟਿਵ ਰਿਪਲਾਈ ਨਹੀਂ ਆਉਣ ਕਰਕੇ ਤੇ ਅਸੀਂ ਫਿਰ ਜਿਹੜਾ ਆ ਇਹ ਮੈਮੋਰੈਂਡਮ ਜਿਹੜਾ ਪਾਇਆ ਸੀਐਮ ਸਾਹਿਬ ਨੂੰ। ਉਸ ਤੋਂ ਬਾਅਦ ਜਦੋਂ ਸੀਐਮ ਸਾਹਿਬ ਦੇ ਕੋਲ ਇਹ ਮੈਮੋਰੈਂਡਮ ਗਿਆ ਤੇ ਜਿਹੜੀ ਸੰਗਤ ਆ ਸਾਡੀ ਆਲ ਓਵਰ ਇੰਡੀਆ ਤੇ ਆਲ ਓਵਰ ਦਾ ਵਰਲਡ ਜਦੋਂ ਉਹਨਾਂ ਵੱਲੋਂ ਸਾਰਿਆਂ ਪਾਸੇ ਤੇ ਰਿਸਪੌਂਸ ਹੋਣਾ ਸ਼ੁਰੂ ਹੋ ਗਿਆ। ਫਿਰ ਦੋ ਦਿਨ ਬਾਅਦ ਆਇਆ ਅਮਰਿੰਦਰ ਸਿੰਘ ਜੀ ਸੀਐਮ ਪੰਜਾਬ ਉਹਨਾਂ ਦਾ ਟਵੀਟ ਆਇਆ ਤੇ ਸਿਰਸਾ ਸਾਹਿਬ ਉਹਨਾਂ ਦਾ ਟਵੀਟ ਆਇਆ। ਉਸ ਤੋਂ ਬਾਅਦ ਗਵਰਨਮੈਂਟ ਨੇ ਆਪਣਾ ਜਿਹੜਾ ਹੈ ਡਿਮੋਲੀਸ਼ਨ ਕੰਮ ਜਿਹੜਾ ਆ ਜਿਸ ਦਿਨ ਅਸੀਂ ਮੈਮੋਰੈਂਡਮ ਪਾਇਆ ਤੇ ਉਸ ਦਿਨ ਹੀ ਕੰਮ ਜਿਹੜਾ ਸੀਗਾ ਉਹ ਰੁਕ ਗਿਆ ਸੀਗਾ। ਬਾਕੀ ਸੀਐਮ ਸਾਹਿਬ ਪੰਜਾਬ ਅਮਰਿੰਦਰ ਸਿੰਘ ਜੀ ਉਹਨਾਂ ਦਾ ਟਵੀਟ ਆਉਣ ਤੋਂ ਬਾਅਦ ਉਹ ਕੰਮ ਹਜੇ ਤੱਕ ਰੁਕਿਆ ਹੋਇਆ ਆ। ਮੈਂ ਖੁਦ ਗਈ ਸੀਗੀ ਸੰਡੇ ਵਾਲੇ ਦਿਨ, ਲਾਸਟ ਸੰਡੇ ਗਈ ਸੀ 16 ਨੂੰ ਪੂਰੀ ਗਈ ਸੀ, ਖੁਦ ਜਾ ਕੇ ਦੇਖ ਕੇ ਆਈ ਆ। ਮੰਗੂ ਮੱਠ ਹਜੇ ਇੱਕਦਮ ਸੁਰੱਖਿਅਤ ਆ, ਪੰਜਾਬੀ ਮੱਠ ਵੀ ਇੱਕਦਮ ਸੁਰੱਖਿਅਤ ਆ। ਤੇ ਉਸ ਦਿਨ ਆਪਣੇ ਦਿੱਲੀ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਆਏ ਹੋਏ ਸੀਗੇ, ਉਹ ਵੀ ਸਾਡੇ ਨਾਲ ਸੀਗੇ। ਉਹਨਾਂ ਨੇ ਵੀ ਮੁਆਇਨਾ ਕੀਤਾ ਆ, ਉਹ ਵੀ ਕਲੈਕਟਰ ਨੂੰ ਮਿਲੇ ਆ ਉੱਥੇ ਜਾ ਕੇ ਤੇ ਕਲੈਕਟਰ ਨਾਲ ਗੱਲ ਵਗੈਰਾ ਕਰਕੇ ਅਸੀਂ ਸਾਰੇ ਆਏ ਆ। ਤੇ ਕਲੈਕਟਰ ਨੇ ਤੇ ਮੈਂ ਕਲੈਕਟਰ ਨੂੰ ਨਹੀਂ ਮਿਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੇ ਜਿਹੜੇ ਮੈਂਬਰਸ ਆ ਉਹ ਗਏ ਸੀਗੇ ਮਿਲਣ ਲਈ। ਉਹਨਾਂ ਨੂੰ ਕਲੈਕਟਰ ਨੇ ਅਸ਼ੋਰੈਂਸ ਇਹ ਦਿੱਤਾ ਕਿ ਅਸੀਂ ਜਿਹੜਾ ਪੂਰਾ ਤੇ ਮਤਲਬ ਨਹੀਂ ਰੱਖਣਾ, ਅਸੀਂ ਜਿਹੜਾ ਮੰਗੂ ਮੱਠ ਆ ਉਹ ਤਾਂ ਅਸੀਂ ਢਾਉਣਾ ਆ, ਪਰ ਉਹਦੇ ਅੰਦਰ ਜਿਹੜਾ ਇੱਕ ਏਰੀਆ ਆ, ਇੱਕ ਟੈਂਪਲ ਬਣਿਆ ਹੋਇਆ ਆ, ਅਸੀਂ ਉਹ ਜਿਹੜਾ ਮੇਨ ਉਹ ਅਸੀਂ ਛੱਡ ਦੇਵਾਂਗੇ ਤੇ ਬਾਕੀ ਅਸੀਂ ਜਿਹੜਾ ਹੈ ਉਹ ਢਾ ਦੇਣਾ ਆ। ਪਰ ਇਹ ਵੀ ਜਿਹੜੀ ਗਾਰੰਟੀ ਆ ਇਹ ਵੀ ਵਰਬਲ ਸੀਗੀ, ਕੋਈ ਅਸ਼ੋਰੈਂਸ ਰਿਟਨ ਵਿੱਚ ਉਹਨਾਂ ਨੇ ਦੱਸਿਆ ਸਾਨੂੰ, ਜਿਹੜਾ ਕਮੇਟੀ ਮੈਂਬਰਸ ਨੇ ਸਾਨੂੰ ਜਿਹੜਾ ਦੱਸਿਆ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਅਸੀਂ ਰਿਟਨ ਵਿੱਚ ਨਹੀਂ ਦੇ ਸਕਦੇ, ਇਹ ਤੁਹਾਨੂੰ ਵਰਬਲ ਅਸ਼ੋਰੈਂਸ ਅਸੀਂ ਦੇ ਸਕਦੇ ਹਾਂ। ਤੇ ਕੱਲ ਜਿਹੜਾ ਸੁਪਰੀਮ ਕੋਰਟ ਵਿੱਚ PIL ਪਹਿਲਾਂ ਤੋਂ ਫਾਈਲ ਕੀਤੀ ਹੋਈ ਸੀਗੀ, ਬਾਕੀ ਜਿਹੜੇ ਮੱਠ ਆ ਜਿਹੜੇ ਰਿਲੇਟਡ ਜਿਹਨਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਸਾਰਿਆਂ ਨੂੰ ਲੈ ਕੇ ਇੱਕ PIL ਮਤਲਬ ਫਾਈਲ ਹੋਈ ਸੀਗੀ। ਕੱਲ ਉਹਦਾ ਹੀਅਰਿੰਗ ਸੀਗਾ। ਉਹਦੇ ਹੀਅਰਿੰਗ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤਾ ਆ ਕਿ ਇਹ ਜਸਟ ਉੜੀਸਾ ਗਵਰਨਮੈਂਟ ਦੇ ਆਰਡਰ ਤੇ ਡਿਮੋਲੀਸ਼ਨ ਨਹੀਂ ਹੋਏਗਾ, ਇਹਨੂੰ ਫਿਲਹਾਲ 15 ਦਿਨ ਲਈ ਰੋਕਿਆ ਗਿਆ। ਉਹਨਾਂ ਨੇ ਕਿਹਾ ਐਜ਼ ਪਰ ਲੀਗਲ ਪ੍ਰੋਸੈਸ, ਐਜ਼ ਪਰ ਲਾਅ ਡਿਮੋਲੀਸ਼ਨ ਹੋਏਗਾ। ਇਸ ਲਈ 3 ਤਰੀਕ ਤੱਕ ਜਿਹੜੀ ਹੀਅਰਿੰਗ ਆ ਉਹਨੂੰ ਹਜੇ ਰੋਕਿਆ ਗਿਆ ਹੈ ਤੇ ਐਮਿਕਸ ਕਿਊਰੀ ਨੂੰ ਕਿਹਾ ਗਿਆ ਹੈ ਕਿ ਤੁਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰੋ। ਸਾਰਿਆਂ ਨੂੰ ਮਤਲਬ ਜਿਹੜੇ ਉੱਥੇ ਬੰਦੇ ਜਿਹੜੇ ਉਹਦੇ ਜ਼ਮੀਨ ਜਿਨ੍ਹਾਂ ਦੇ ਅੰਡਰ ਵਿੱਚ ਹੈਗੀ ਆ, ਸ਼ੰਕਰਾਚਾਰਿਆ ਵੀ ਉੱਥੇ ਹੈਗੇ ਆ, ਤੇ ਉਹਨਾਂ ਨੂੰ ਸਾਰਿਆਂ ਨੂੰ ਪੁੱਛ ਕੇ ਉਹਨਾਂ ਦੀ ਸਲਾਹ ਲੈ ਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆ ਇੱਥੇ ਰਿਪੋਰਟ ਦਿਓ। ਉਸ ਤੋਂ ਬਾਅਦ 3 ਤਰੀਕ ਨੂੰ ਜਿਹੜੀ ਆ ਹੀਅਰਿੰਗ ਹੋ ਕੇ ਜਿਹੜਾ ਮੈਟਰ ਆ ਅੱਗੇ ਪਰਸਿਊ ਕਰਨਗੇ। ਜੀ, ਤੇ ਇਹਦੇ ਵਿੱਚ ਜਦੋਂ ਸਰਕਾਰ ਦੇ ਨਾਲ ਭਾਵੇਂ ਉਹ ਲੋਕਲ ਗਵਰਨਮੈਂਟ ਹੋਵੇ ਉਹਨਾਂ ਦੇ ਨਾਲ ਜਾਂ ਜਿਹੜੇ ਲੋਕਲ ਐਡਮਿਨਿਸਟ੍ਰੇਸ਼ਨ ਹੈਗੀ SDM ਜਾਂ DC ਲੈਵਲ ਤੇ ਉਹਨਾਂ ਦੇ ਨਾਲ ਤੁਸੀਂ ਇਹ ਇਸ਼ੂ ਰੇਜ਼ ਕੀਤਾ ਤਾਂ ਉਹਨਾਂ ਦਾ ਜਿਹੜਾ ਰਿਸਪੌਂਸ ਹੈ ਉਹਨੂੰ ਕਿਵੇਂ ਦੇਖਦੇ ਹੋ? ਕੀ ਉਹ ਅਵੇਅਰ ਸੀ ਇਸ ਗੱਲ ਦੇ ਨਾਲ, ਇਹਦੀ ਅਸਥਾਨ ਦੀ ਇਤਿਹਾਸਕਤਾ ਦੇ ਨਾਲ, ਜਾਂ ਬਾਅਦ ਦੇ ਵਿੱਚ ਕਿਵੇਂ ਦਾ ਰਿਸਪੌਂਸ ਰਿਹਾ ਉਹਨਾਂ ਦਾ ਜਦੋਂ ਤੁਸੀਂ ਆਪਣੀਆਂ ਜਿਹੜੀਆਂ ਕੰਸਰਨਸ ਹੈਗੇ ਆ ਉਹਨਾਂ ਤੱਕ ਪਹੁੰਚੇ ਆ? ਦੇਖੋ ਜੀ, ਇਹ ਉੱਥੇ ਮੰਗੂ ਮੱਠ ਦੇ ਨਾਲ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਮੰਗੂ ਮੱਠ ਦੇ ਨਾਲ ਹੋਰ ਵੀ ਜਿਹੜੀਆਂ ਮੱਠ ਵਗੈਰਾ ਮੱਠ ਸੀਗੀਆਂ ਉੱਥੇ, ਉਹ ਸਾਰਿਆਂ ਦਾ ਰਿਲੀਜੀਅਸ ਵੈਲਿਊ ਸੀਗਾ। ਗਵਰਨਮੈਂਟ ਵੈਲ ਅਵੇਅਰ ਸੀਗੀ ਕਿ ਇਹਨਾਂ ਦਾ ਰਿਲੀਜੀਅਸ ਵੈਲਿਊ ਹੈਗਾ ਆ। ਇਹ ਤੇ ਕੋਈ 1-2 ਸਾਲ ਮਤਲਬ ਸਾਲ 2 ਸਾਲ ਜਾਂ 50 ਸਾਲ ਪੁਰਾਣਾ ਤਾਂ ਕੋਈ ਮੱਠ ਨਹੀਂ ਹੈਗਾ, ਇਹ ਸਾਲਾਂ ਪੁਰਾਣੇ ਆ, ਕੋਈ 500 ਸਾਲ, ਕੋਈ 800 ਸਾਲ, ਇਸ ਤਰ੍ਹਾਂ ਪੁਰਾਣੇ ਮੱਠ ਹੈਗੇ ਆ। ਗਵਰਨਮੈਂਟ ਅਵੇਅਰ ਸੀਗੀ ਸਾਰਿਆਂ ਦੇ ਰਿਲੀਜੀਅਸ ਵੈਲਿਊ ਨੇ। ਜਸਟ ਬਿਕੋਜ਼ ਗਵਰਨਮੈਂਟ ਦਾ ਇੱਕ ਮਨ ਸੀਗਾ ਕਿ ਅਸੀਂ ਮਤਲਬ ਬਿਊਟੀਫਿਕੇਸ਼ਨ, ਟੈਂਪਲ ਦੇ ਬਿਊਟੀਫਿਕੇਸ਼ਨ ਦੇ ਲਈ ਕਰਕੇ ਐਡਮਿਨਿਸਟ੍ਰੇਸ਼ਨ ਨੇ ਇਹ ਆਰਡਰ ਦਿੱਤਾ ਕਿ ਸਾਰੇ ਜਿਹੜੇ ਮੱਠ ਆ
ਇਨਕਲੂਡਿੰਗ ਮੰਗੂ ਮੱਠ ਤੇ ਪੰਜਾਬੀ ਮੱਠ, ਬਾਕੀ ਜਿੰਨੇ ਵੀ ਇਤਿਹਾਸਿਕ ਵੈਲਿਊ ਰੱਖਦੇ ਹੋਏ ਬਾਕੀ ਜਿਹੜੇ ਮੱਠ ਆ ਇਹਨਾਂ ਸਾਰਿਆਂ ਨੂੰ ਡਿਮੋਲਿਸ਼ ਕਰ ਦਿੱਤਾ ਜਾਵੇ, ਕਿਉਂਕਿ ਮੰਦਿਰ ਦੇ ਆਸ-ਪਾਸ ਦੇ ਜਿਹੜਾ ਉਹਨਾਂ ਨੂੰ ਏਰੀਆ ਜ਼ਿਆਦਾ ਚਾਹੀਦਾ ਸੀਗਾ ਜ਼ਿਆਦਾ ਬਿਊਟੀਫਿਕੇਸ਼ਨ ਦੇ ਲਈ। ਇਸੇ ਲਈ ਉਹਨਾਂ ਨੇ ਜਾਂਦੇ ਹੋਏ, ਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹਦਾ ਇਤਿਹਾਸ, ਇਹਦਾ ਰਿਲੀਜੀਅਸ ਵੈਲਿਊ ਹੈਗਾ, ਇਹਦਾ ਹਿਸਟੋਰੀਕਲ ਵੈਲਿਊ ਹੈਗਾ, ਇਹ ਹੁੰਦੇ ਹੋਏ ਉਹਨਾਂ ਨੇ ਆਰਡਰ ਦਿੱਤਾ ਹੋਇਆ ਜੀ। ਤੇ ਇਹਦੇ ਵਿੱਚ ਜਿਹੜੀ ਲੋਕਲ ਗਵਰਨਮੈਂਟ ਆ ਉੱਥੇ ਭੁਵਨੇਸ਼ਵਰ ਦੇ ਵਿੱਚ ਸਿੱਖਾਂ ਦੀ ਵਸੋਂ ਹੈਗੀ ਆ, ਜਾਂ ਜਿਹੜੇ ਲੋਕਲ ਵੀ ਸਿੱਖ ਵਸਦੇ ਆ ਉੱਥੇ ਵੀ ਜਗਨਨਾਥਪੁਰੀ ਦੇ ਵਿੱਚ ਵੀ ਜਿਨ੍ਹਾਂ ਕੋਲ ਸੇਵਾ ਸੰਭਾਲ ਵੀ ਹੈਗੀ ਆ, ਮੰਗੂ ਮੱਠ ਜਾਂ ਅਦਰਵਾਈਜ਼ ਅਸੀਂ ਪੰਜਾਬੀ ਮੱਠ ਦੀ ਗੱਲ ਕਰਦੇ ਆ, ਤਾਂ ਉਹਨਾਂ ਦੇ ਨਾਲ ਸਰਕਾਰ ਦਾ ਰਿਲੇਸ਼ਨ ਕਿਵੇਂ ਦਾ ਆ, ਕਿਵੇਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਰਿਲੇਸ਼ਨ ਹੈਗਾ ਉਹ ਨਜ਼ਰ ਆਉਂਦਾ? ਦੇਖੋ ਜੀ, ਮੰਗੂ ਮੱਠ ਦੀ ਸੇਵਾ ਸੰਭਾਲ ਸਾਡੇ ਕੋਲ ਨਹੀਂ ਹੈਗੀ, ਕਿਸੇ ਵੀ ਸਰਦਾਰ ਦੇ ਕੋਲ, ਸਿੱਖ ਦੇ ਕੋਲ, ਕਿਸੇ ਦੇ ਕੋਲ ਨਹੀਂ ਹੈਗੀ। ਮੰਗੂ ਮੱਠ ਤੇ ਪੰਜਾਬੀ ਮੱਠ ਜਿਹੜਾ ਆ ਉਹਨਾਂ ਦੀ ਸਿੱਖ ਸੰਭਾਲ ਜਿਹੜਾ ਉੱਥੇ ਦੇ ਮਤਲਬ ਮਹੰਤ ਨੇ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਦੇ ਕੋਲ ਹੀ ਆ, ਉਹ ਸਿੱਖਾਂ ਦੇ ਕੋਲ ਨਹੀਂ ਹੈਗੀ। ਸਾਡਾ ਕਹਿਣ ਦਾ ਮਤਲਬ ਉਹੀ ਸੀਗਾ ਕਿ ਅੱਜ ਤੱਕ ਤੇ ਸਾਨੂੰ ਉਹ ਜਿਹੜੀ ਸੇਵਾ ਨਹੀਂ ਦਿੱਤੀ ਗਈ ਹੋਈ, ਕਿਉਂਕਿ ਮੰਗੂ ਮੱਠ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੈਗਾ। ਉੱਥੇ ਸ਼੍ਰੀ ਚੰਦ ਜੀ ਦਾ ਸਟੈਚੂ ਆ, ਗੁਰੂ ਨਾਨਕ ਦੇਵ ਜੀ ਦੇ ਬੇਟੇ ਸ਼੍ਰੀ ਚੰਦ ਜੀ ਉਹਨਾਂ ਦਾ ਸਟੈਚੂ ਬਣਿਆ ਹੋਇਆ ਆ। ਸੁਣਨ ਵਿੱਚ ਆਇਆ ਆ ਕਿ ਬਹੁਤ ਪਹਿਲਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਥੇ ਹੋ ਸਕਦਾ ਆ, ਪਰ ਹੁਣ ਐਟ ਦਾ ਮੂਮੈਂਟ ਉੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੈਗਾ। ਉਹਦਾ ਹਿਸਟੋਰੀਕਲ ਰੈਲੀਵੈਂਸ ਇਹੀ ਆ ਉਸ ਜਗ੍ਹਾ ਦਾ ਕਿ ਗੁਰੂ ਮਹਾਰਾਜ ਨੇ ਜਿਹੜਾ ਆਰਤੀ ਦਾ ਉਚਾਰਨ ਕੀਤਾ ਸੀਗਾ, ਗਗਨ ਹੈ ਥਾਲ ਰਵ ਚੰਦ ਦੀਪਕ ਤਾਰਿਕਾ ਮੰਡਲ ਬਣੇ ਜੰਨਤ ਮੋਤੀ, ਜਿਹੜੀ ਆਰਤੀ ਸਾਡੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਪ੍ਰਕਾਸ਼ਿਤ ਆ, ਉਹ ਆਰਤੀ ਸਾਹਿਬ ਦਾ ਜਿਹੜਾ ਉਚਾਰਨ ਆ ਉਹ ਗੁਰੂ ਮਹਾਰਾਜ ਨੇ ਉੱਥੇ ਕੀਤਾ ਸੀਗਾ। ਇਸ ਲਈ ਇਹਦਾ ਹਿਸਟੋਰੀਕਲ ਵੈਲਿਊ ਸਾਡੇ ਲਈ ਬਹੁਤ ਜ਼ਿਆਦਾ ਆ। ਤੇ ਪਲੱਸ ਜਿਹੜਾ ਗੁਰੂ ਮਹਾਰਾਜ ਜੀ ਨੇ ਜਦੋਂ ਅਸੀਂ ਜਗਨਨਾਥ ਮੰਦਿਰ ਵਿੱਚ ਆਏ ਸੀਗੇ, ਉੱਥੇ ਜਗਨਨਾਥ ਮੰਦਿਰ ਦੇ ਨਾਲ ਵੀ ਰਿਲੇਟਡ ਆ, ਇਸ ਲਈ ਤਾਂ ਇਹਦਾ ਵੈਲਿਊ ਜਿਹੜਾ ਹੈ ਡਬਲ ਹੋ ਜਾਂਦਾ ਆ। ਤੇ ਉੜੀਸਾ ਗਵਰਨਮੈਂਟ ਨੂੰ ਵੀ ਇਹ ਹੈਗਾ ਹੈ ਕਿ ਇਹ ਸਿਰਫ ਸਿੱਖਾਂ ਦਾ ਨਹੀਂ ਕਿ ਸਿੱਖ ਕਹਿ ਰਹੇ ਆ ਕਿ ਸਾਡੀ ਜਗ੍ਹਾ ਛੱਡ ਦੋ, ਉਹਨਾਂ ਦਾ ਤੇ ਜਗਨਨਾਥ ਜੀ ਦੇ ਨਾਲ ਵੀ ਰਿਲੇਸ਼ਨ ਆ। ਤੇ ਅਸੀਂ ਤੇ ਹਿਊਮਨ ਬੀਇੰਗ ਆ, ਅਸੀਂ ਕਿਸ ਤਰ੍ਹਾਂ ਉਹ ਰਿਲੇਸ਼ਨ ਨੂੰ ਅਸੀਂ ਤੋੜ ਸਕਦੇ ਹਾਂ, ਜਿਹੜਾ ਰਿਲੇਸ਼ਨ ਗੁਰੂਆਂ ਦੇ ਨਾਲ ਬਣਿਆ ਹੋਇਆ। ਜਦੋਂ ਗੁਰੂ ਮਹਾਰਾਜ ਜੀ ਇੱਥੇ ਆਏ ਆ ਔਰ ਇੰਨੀ ਵੱਡੀ ਗੱਲ ਹੋਈ ਹੈ, ਇੱਥੇ ਆਰਤੀ ਸਾਹਿਬ ਦਾ ਉਚਾਰਨ ਹੋਇਆ ਆ, ਤੇ ਉਹਨੂੰ ਡਿਮੋਲਿਸ਼ ਜਿਹੜਾ ਆ, ਉਸ ਜਗ੍ਹਾ ਨੂੰ ਅਸੀਂ ਇਤਿਹਾਸਿਕ ਤੌਰ ਤੇ, ਰਿਲੀਜੀਅਸ ਤੌਰ ਤੇ ਉਹਨੂੰ ਬਚਾਇਆ ਜਾਵੇ ਤੇ ਉਹ ਜਗ੍ਹਾ ਨੂੰ ਸੁਰੱਖਿਅਤ ਰੱਖਿਆ ਜਾਵੇ। ਸਾਡਾ ਕਹਿਣ ਦਾ ਮਤਲਬ ਇਹੀ ਆ। ਹਾਂਜੀ, ਤੇ ਇਹ ਜਦੋਂ ਗੱਲ ਤੁਸੀਂ ਪ੍ਰਸ਼ਾਸਨ ਦੇ ਕੋਲ ਰੱਖੀ ਹੈ, ਲੋਕਲ ਗਵਰਨਮੈਂਟ ਹੋਵੇ, ਸਟੇਟ ਦੀ ਜਾਂ ਜਿਹੜਾ ਜ਼ਿਲ੍ਹੇ ਦਾ ਸਾਰਾ ਐਡਮਿਨਿਸਟ੍ਰੇਸ਼ਨ ਹੈਗੀ ਹੈ, ਉਹਨਾਂ ਦਾ ਰਿਸਪੌਂਸ ਕੀ ਸੀ, ਐਟੀਟਿਊਡ ਕੀ ਸੀ, ਉਹਨਾਂ ਦਾ ਜਵਾਬ ਕੀ ਸੀ? ਰਿਸਪੌਂਸ ਉਹਨਾਂ ਦਾ ਇਹੀ ਸੀਗਾ ਜੀ, ਜਿਹੜੇ ਕਲੈਕਟਰ ਸਾਹਿਬ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਜਾ ਕੇ ਮਿਲੇ ਆ, ਉਹਨਾਂ ਨੇ ਸਾਨੂੰ ਦੱਸਿਆ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕਿ ਉਹ ਕਹਿ ਰਹੇ ਆ ਕਿ ਇਹ ਸਾਰੀ ਜਗ੍ਹਾ ਜਿਹੜੀ ਸਾਡੇ 75 ਮੀਟਰਸ ਦੇ ਅੰਡਰ ਆਂਦੀ ਆ, ਉਹ ਤੇ ਅਸੀਂ ਸਾਰੀਆਂ ਜਿੰਨੀਆਂ ਸਭ ਕੁਝ ਜਿਹੜਾ ਹੈ ਅਸੀਂ ਡਿਮੋਲਿਸ਼ ਕਰਨਾ ਹੀ ਆ, ਉਹਦੇ ਵਿੱਚ ਮੰਗੂ ਮੱਠ ਵੀ ਆ। ਪਰ ਅਸੀਂ ਸਾਡੇ ਇਹਨਾਂ ਇਸ਼ੂ ਨੂੰ ਰੇਜ਼ ਕਰਨ ਤੋਂ ਬਾਅਦ, ਅਸੀਂ ਜਿਹੜਾ ਆ ਮੂਵਮੈਂਟ ਨੂੰ ਰੇਜ਼ ਕਰਨ ਤੋਂ ਬਾਅਦ, ਉਹਨਾਂ ਨੇ ਇਹ ਅਸ਼ੋਰੈਂਸ ਦਿੱਤਾ ਸੀਗਾ ਕਿ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਅਸੀਂ ਸਿਰਫ ਇੱਕੋ ਹੀ ਜਿਹੜਾ ਅੰਦਰ ਟੈਂਪਲ ਹੈ ਛੋਟਾ ਜਿਹਾ ਬਣਿਆ ਹੋਇਆ, ਜਿਹਦੇ ਵਿੱਚ ਜਗਨਨਾਥ ਜੀ ਦਾ ਸਟੈਚੂ ਆ ਤੇ ਸ਼੍ਰੀ ਚੰਦ ਜੀ ਦਾ ਵੀ ਸਟੈਚੂ ਆ, ਅਸੀਂ ਸਿਰਫ ਉਹ ਛੱਡਾਂਗੇ। ਪਰ ਤੁਹਾਡੇ ਇੰਨਾ ਮੂਵਮੈਂਟ ਸਾਡੇ ਆਉਣ ਤੋਂ ਬਾਅਦ ਤੇ ਸਾਨੂੰ ਪਤਾ ਚੱਲਿਆ ਆ ਕਿ ਹੋ ਸਕਦਾ ਆ ਕਿ ਉਹ 1 ਜਾਂ 2 ਰੂਮ ਐਕਸਟਰਾ ਜਿਹੜੇ ਆ ਉਹ ਹੋਰ ਛੱਡਣਗੇ ਕਰਕੇ। ਪਰ ਉਹਨਾਂ ਨੇ ਇਹ ਅਸ਼ੋਰੈਂਸ ਨਹੀਂ ਦਿੱਤਾ ਕਿ ਇਹ ਮਤਲਬ ਕਿ ਪੂਰਾ ਮੰਗੂ ਮੱਠ ਜਿਹੜਾ ਆ ਉਹਨੂੰ ਪੂਰਾ ਛੱਡ ਦਿੱਤਾ ਜਾਵੇਗਾ। ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਜਿਹੜੀ ਵੀ ਅਸ਼ੋਰੈਂਸ ਅਸੀਂ ਦੇ ਰਹੇ ਆ, ਇਹ ਅਸੀਂ ਰਿਟਨ ਵਿੱਚ ਨਹੀਂ ਦੇ ਸਕਦੇ, ਇਹ ਤੁਹਾਨੂੰ ਸਿਰਫ ਅਸੀਂ ਵਰਬਲੀ ਦੇ ਸਕਦੇ। ਸੋ ਮਤਲਬ ਜਿਹੜਾ ਮੇਨ ਸਟਰਕਚਰ ਹੈਗਾ ਉਹ ਕਿਤੇ ਨਾ ਕਿਤੇ ਹੈ ਕਿ ਉਹ ਮੇਬੀ ਉਹਦਾ ਬਣੇ ਵੀ ਉਹ ਛੱਡਣ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਾਕੀ ਦੀ ਜ਼ਮੀਨ ਹੈਗੀ ਹੈ ਉਹ ਛੱਡਣ ਲਈ ਤਿਆਰ ਨਹੀਂ। ਬਾਕੀ ਜਿਹੜਾ ਸਟਰਕਚਰ ਆਲੇ ਦੁਆਲੇ ਜੋ ਵੀ ਬਣਿਆ ਹੋਇਆ ਹੈ ਉਹ ਉਹਨਾਂ ਨੇ ਡਿਮੋਲਿਸ਼ ਕਰ ਦੇਣਾ ਹੈ। ਹੈਲੋ, ਹਾਂਜੀ ਸੁਖਵੀਰ ਕੌਰ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ, ਹਾਂਜੀ ਆ ਰਹੀ ਹੈ ਜੀ। ਜੀ, ਤੇ ਇਹਦੇ ਤੇ ਜਦੋਂ ਇਸ ਸਾਰੇ ਇਸ਼ੂ ਨੂੰ ਲੈ ਕੇ ਤੁਸੀਂ ਕੋਰਟ ਤੱਕ ਪਹੁੰਚ ਕੀਤੀ ਹੈ, ਇਹਦੇ ਬਾਰੇ ਲਾਅ ਕੀ ਕਹਿੰਦਾ? ਜਦੋਂ ਵਕੀਲਾਂ ਤੱਕ ਪਹੁੰਚ ਹੋਈ ਹੈ, ਪਟੀਸ਼ਨ ਫਾਈਲ ਕੀਤੀ ਗਈ ਹੈ, ਲਾਅ ਕੀ ਕਹਿੰਦਾ ਇਸ ਬਾਰੇ, ਤੇ ਤੁਸੀਂ ਉਸ ਦੇ ਵਿੱਚ ਐਗਜ਼ੈਕਟਲੀ ਲਾਅ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੀ ਜਿਹੜੇ ਆਪਣੇ ਕੰਸਰਨ ਜ਼ਾਹਰ ਕਰਦੇ ਆ, ਡਿਮਾਂਡ ਕੀ ਰੱਖੀ ਹੈ ਕੋਰਟ ਦੇ ਅੱਗੇ?
ਕੋਰਟ ਤੇ ਅਗਰ ਜੀ ਦਿੱਲੀ ਵਿੱਚ ਅਜਮੇਰ ਸਿੰਘ ਰੰਧਾਵਾ ਜੀ ਨੇ ਉਹਨਾਂ ਨੇ ਪੀਐਲ ਫਾਈਲ ਕੀਤੀ ਹੈ ਸਿੱਖਾਂ ਦੇ ਲਈ। ਪਹਿਲਾਂ ਪੀਐਲ ਫਾਈਲ ਕੀਤੀ ਹੋਈ ਸੀ ਸਾਰਿਆਂ ਦੇ ਲਈ, ਮਤਲਬ ਐਡਵੋਕੇਟ ਸਾਰਿਆਂ ਨੇ ਮਿਲ ਕੇ ਕਾਫੀ ਮਤਲਬ ਆਲ ਓਵਰ ਇੰਡੀਆ ਵਿੱਚ ਕਾਫੀ ਸਾਰੀਆਂ ਪੀਐਲ ਫਾਈਲ ਹੋਈਆਂ। ਇੱਕ ਸਾਡੀ ਪੀਐਲ ਜਿਹੜੀ ਹੈ ਕੁੱਲੀ ਸਿੱਖਾਂ ਦੇ ਲਈ, ਸਿਰਫ ਮੰਗੂ ਮੱਠ ਦੇ ਲਈ, ਉਹ ਅਜਮੇਰ ਸਿੰਘ ਰੰਧਾਵਾ ਜੀ ਵੱਲੋਂ ਕੱਲ ਫਾਈਲ ਕੀਤੀ ਗਈ ਹੈ। ਤੇ ਲਾਅ ਵਿੱਚ ਇਹੀ ਅਸਲ ਵਿੱਚ ਕੀ ਹੈ, ਜਿਹੜੀ ਜਗ੍ਹਾ ਆ, ਜਿਹੜੀ ਦੋਨੇ ਮੱਠ ਆ, ਇਹ ਹੈਗੇ ਆ ਜਗਨਨਾਥ ਦੇ ਨਾਂ ਤੇ ਹੈਗੇ ਆ, ਉਹਦਾ ਮਾਰਫਤ ਹੈਗਾ ਆ ਮਹੰਤ, ਉਹ ਸਾਡੇ ਨਾਂ ਤੇ ਕਿਸੇ ਤੇ ਹੈ ਨਹੀਂ ਗੇ। ਅਸੀਂ ਹੁਣ ਇਹੀ ਅਪੀਲ ਕਰਨ ਡਏ ਆ ਕਿ ਜਿਹੜੀ ਜਗ੍ਹਾ ਜਗਨਨਾਥ ਮਹਾਪ੍ਰਭੂ ਦੇ ਨਾਂ ਤੇ ਠੀਕ ਆ, ਮਗਰ ਸਾਡਾ ਉਹਦੇ ਨਾਲ ਰਿਲੀਜੀਅਸ ਸੈਂਟੀਮੈਂਟ ਜਿਹੜੇ ਸਾਡੇ ਅਟੈਚਡ ਆ। ਜਦੋਂ ਗੁਰੂ ਮਹਾਰਾਜ ਜੀ ਇੱਥੇ ਆਏ ਸੀਗੇ ਤੇ ਉਹ ਜਗ੍ਹਾ ਜਿਹੜੀ ਆ ਉਦੋਂ ਦੇ ਰਾਜਾ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਸੀ, ਕਿਉਂਕਿ ਇਹਦੀ ਹਿਸਟਰੀ ਜਿਹੜੀ ਕਹਿੰਦੀ ਆ ਕਿ ਇਹ 1615 ਵਿੱਚ ਕੋਈ ਉਦਾਸੀਨ ਸਾਧੂ ਸੀਗੇ ਅਲਮਸਤ ਜੀ, ਜਿਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਉਹਨਾਂ ਨੇ ਕਿਹਾ ਸੀਗਾ ਉਹਦੀ ਜਗ੍ਹਾ ਦੇਖ ਰੇਖ ਕਰਨ ਲਈ, ਦੇਖ ਸੰਭਾਲ ਕਰਨ ਲਈ। ਜਦੋਂ ਹਿਸਟਰੀ 1650 ਤੋਂ ਕਹਿ ਰਹੀ ਆ ਕਿ ਸਾਡੇ ਇੱਥੇ ਮਤਲਬ ਅਲਮਸਤ ਜੀ ਜਦੋਂ ਸੀਗੇ ਉੱਥੇ ਤੇ ਉਹ ਦੇਖ ਰੇਖ ਕਰ ਰਹੇ ਸੀਗੇ, ਤੇ ਉਹ ਸਾਡੇ ਕੋਲ ਉਦੋਂ ਦੀ ਸੀਗੀ, ਤੇ ਜਦੋਂ ਉਦੋਂ ਦੇ ਸੀਗੀ ਤੇ ਡੈਫੀਨੇਟਲੀ ਉਹਦਾ ਸਾਡੇ ਨਾਲ ਕੋਈ ਨਾ ਕੋਈ ਤਾਂ ਰਿਸ਼ਤਾ ਹੈਗਾ ਆ। ਤੇ ਉਹਨੂੰ ਸਾਰਾ ਕੁਝ ਦੇਖਦੇ ਹੋਏ ਅਸੀਂ ਇਹੀ ਕਹਿ ਰਹੇ ਹਾਂ ਕਿ ਐਡਮਿਨਿਸਟ੍ਰੇਸ਼ਨ ਨੂੰ ਵੀ ਇਹੀ ਕਹਿ ਰਹੇ ਹਾਂ, ਸੁਪਰੀਮ ਕੋਰਟ ਵਿੱਚ ਬਾਕੀ ਸਾਰਿਆਂ ਨੇ ਵੀ ਜਿਹੜੀ ਪਾਈ ਹੋਈ ਹੈ ਪੀਐਲ, ਇਹੀ ਕਹਿਤੀ ਆ ਕਿ ਇਹਦਾ ਰਿਲੀਜੀਅਸ ਵੈਲਿਊ ਹੈਗਾ, ਸਾਡੇ ਨਾਲ ਜੁੜੀ ਹੋਈ ਹੈ, ਤੇ ਇਹਨੂੰ ਡਿਮੋਲਿਸ਼ ਤੁਸੀਂ ਨਾ ਕਰੋ। ਤੇ ਬਾਕੀ ਹੁਣ ਜਿਹੜੀ ਆ ਪੀਐਲ ਜਿਹੜੀ ਕੱਲ ਪਾਈ ਗਈ ਆ, ਇਹਦਾ ਹਜੇ ਤੱਕ ਕੁਝ ਮਤਲਬ ਅੱਗੇ ਮੂਵਮੈਂਟ ਨਹੀਂ ਹੋਇਆ ਜੀ। ਆਉਣ ਵਾਲੀ ਜਿਹੜੀ ਮੇਰੇ ਖਿਆਲ ਡੇਟ ਹੈਗੀ ਆ ਉਹ 3 ਅਕਤੂਬਰ ਤੇ ਪਾਈ ਗਈ ਹੈ ਸੁਪਰੀਮ ਕੋਰਟ ਵੱਲੋਂ। 3 ਅਕਤੂਬਰ, ਹਾਂਜੀ 3 ਅਕਤੂਬਰ ਦਿੱਤੀ ਗਈ। ਹਾਂਜੀ, ਕਿਉਂਕਿ ਜਿਹੜੀ ਪੀਐਲ ਜਿਹਨਾਂ ਦਾ 3 ਅਕਤੂਬਰ ਨੂੰ ਹੀਅਰਿੰਗ ਲਈ ਦਿੱਤਾ ਹੋਇਆ, ਇਹ ਪਹਿਲਾਂ ਤੋਂ ਕੀਤੀਆਂ ਹੋਈਆਂ ਸੀਗੀਆਂ, ਕਿਉਂਕਿ ਐਮਿਕਸ ਕਿਊਰੀ ਉਹਨਾਂ ਨੇ ਜਿਹਨਾਂ ਨੇ ਪੀਐਲ ਕੀਤਾ ਸੀ ਤੇ ਗਵਰਨਮੈਂਟ ਨੇ ਐਮਿਕਸ ਕਿਊਰੀ ਘੱਲੀਆਂ ਹੋਈਆਂ ਸੀ ਇੱਥੇ ਪਤਾ ਲਗਾਉਣ ਨੂੰ, ਰਿਪੋਰਟ ਲੈ ਕੇ ਆਉਣ ਨੂੰ। ਉਹਨਾਂ ਦੀ ਹੀਅਰਿੰਗ ਜਿਹੜੀ ਸੀਗੀ ਉਹ ਕੱਲ ਸੀਗੀ। ਤੇ ਹੁਣ ਫਰਦਰ ਕਿਉਂਕਿ ਸਾਡਾ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਆਲ ਓਵਰ ਦਾ ਵਰਲਡ ਸਿੱਖਾਂ ਨੇ ਪਾਇਆ ਆ, ਤੇ ਅਮਰਿੰਦਰ ਸਿੰਘ ਜੀ ਉਹਨਾਂ ਨੇ ਟਵੀਟ ਕੀਤਾ ਆ, ਤੇ ਸਿਰਸਾ ਸਾਹਿਬ ਜੀ ਨੇ ਟਵੀਟ ਕੀਤਾ ਆ, ਇਹ ਸਾਰਿਆਂ ਦੇ ਜਿਹੜਾ ਪ੍ਰੈਸ਼ਰ ਆ, ਇੱਥੇ ਦੇ ਸਾਧ ਸੰਗਤ ਵਗੈਰਾ, ਸਾਡੇ ਉੜੀਸਾ ਦੀ ਵੀ ਸਾਧ ਸੰਗਤ ਆ, ਸਾਰਿਆਂ ਨੇ ਇਹਨਾਂ ਦੇ ਵਿੱਚ ਸਹਿਯੋਗ ਪਾਇਆ ਆ। ਬਾਕੀ ਸਾਰੇ ਪਾਸਿਓਂ ਵੀ ਜਿਹੜਾ ਸਹਿਯੋਗ ਆਇਆ ਹੋਇਆ, ਇੰਡੀਆ ਦੇ ਵਿੱਚੋਂ ਹੋਵੇ ਜਾਂ ਫੋਰਨ ਦੇ ਵਿੱਚੋਂ ਹੋਵੇ, ਸਾਰਿਆਂ ਨੇ ਜਿਹੜਾ ਪ੍ਰੈਸ਼ਰ ਇੰਨਾ ਪਾਇਆ, ਉਸ ਕਰਕੇ ਜਿਹੜਾ ਆ ਇਹ ਸਾਰਿਆਂ ਨੂੰ ਟਾਈਮ ਮਿਲਿਆ ਹੋਇਆ ਸਾਨੂੰ 15 ਦਿਨ ਦਾ। ਤੇ ਅਸੀਂ ਉਹ ਜਿਹੜੀ ਨੈਕਸਟ ਹੀਅਰਿੰਗ ਆ ਉਹ 3 ਤਰੀਕ ਦੀ ਹੈ ਜੀ। ਤੇ ਜਿਵੇਂ ਜੇ ਓਵਰਆਲ ਗੱਲ ਕਰਨੀ ਹੋਵੇ, ਸੁਪਰੀਮ ਕੋਰਟ ਤੱਕ ਹੁਣ ਪਹੁੰਚ ਹੋਈ ਹੈ, ਸਾਡੇ ਕੋਲ ਜਿਹੜੀਆਂ ਐਗਜ਼ਾਮਪਲਸ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਸਥਾਨ, ਉਹ ਗੁਰਦੁਆਰਾ ਗਿਆਨ ਗੋਦੜੀ ਹੋਵੇ ਹਰਿਦੁਆਰ ਦੇ ਵਿੱਚ, ਤੇ ਸਿੱਕਿਮ ਦੇ ਵਿੱਚ ਗੁਰਦੁਆਰਾ ਡੋਂਗਮਾਰ ਹੋਵੇ, ਤੇ ਜਦੋਂ ਅਸੀਂ ਇਹ 2 ਐਗਜ਼ਾਮਪਲ ਸਾਡੇ ਸਾਹਮਣੇ ਨੇ, ਅਸੀਂ ਦੇਖਦੇ ਹਾਂ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਇਨਸਾਫ ਮਿਲਣ ਦੀ ਜਿਹੜੀ ਉਮੀਦ ਕਿੰਨੀ ਕੁ ਨਜ਼ਰ ਆਉਂਦੀ ਹੈ ਜਦੋਂ ਇਹ ਪਹੁੰਚ ਹੁਣ ਕੀਤੀ ਗਈ ਹੈ ਸੁਪਰੀਮ ਕੋਰਟ ਦੀ? ਤੇ ਦੇਖੀਏ ਹੁਣ ਜਦੋਂ ਅਸੀਂ ਸੁਪਰੀਮ ਕੋਰਟ ਦੇ ਉੱਤੇ ਤਾਂ ਮੈਂ ਮਤਲਬ ਇਸ ਤਰ੍ਹਾਂ ਤੇ ਉਹਨਾਂ ਦਾ ਕੀ ਆਰਡਰ ਹੋਏਗਾ ਉਹ ਤਾਂ ਐਗਜ਼ੈਕਟਲੀ ਨਹੀਂ ਕੁਝ ਕਹਿ ਸਕਦੇ ਉਹਦੇ ਉੱਪਰ, ਕਿਉਂਕਿ ਉਹ ਤੇ ਆਰਡਰ ਮਤਲਬ ਉਹਨਾਂ ਦੇ ਹੱਥ ਵਿੱਚ ਆ। ਪਰ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਅਗਰ ਇੱਕ ਚੀਜ਼ ਆ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਰਿਲੀਜੀਅਸ ਵੈਲਿਊ ਕੀ ਆ ਉਸ ਜਗ੍ਹਾ ਦਾ, ਤੇ ਜਦੋਂ ਰਿਲੀਜੀਅਸ ਵੈਲਿਊ ਅਸੀਂ ਦੱਸ ਰਹੇ ਆ, ਹੁਣ ਸਾਰੇ ਪਾਸਿਓਂ ਇੱਕ ਬੰਦਾ ਪੀਐਲ ਕਰਦਾ ਮਗਰ ਬਾਕੀ ਸਾਰੇ ਉਹਦੇ ਨਾਲ ਜਿੱਦਾਂ ਜੁੜ ਜਾਂਦੇ ਆ। ਹੁਣ ਸਾਡੀ ਸਾਧ ਸੰਗਤ ਸਾਰੇ ਪਾਸੇ ਜੁੜੀ ਹੋਈ ਆ, ਤੇ ਰਿਲੀਜੀਅਸ ਵੈਲਿਊ ਜਾਣਨ ਤੋਂ ਬਾਅਦ ਡੈਫੀਨੇਟਲੀ ਤੇ ਸੁਪਰੀਮ ਕੋਰਟ ਵੀ ਪੋਜ਼ਿਟਿਵ ਹੀ ਰਹੇਗਾ ਕਿ ਹਾਂਜੀ ਅਗਰ ਰਿਲੀਜੀਅਸ ਵੈਲਿਊ ਹੈਗੀ ਆ, ਉਹ ਵੀ ਅੱਜ ਦੀ ਨਹੀਂ, ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ, ਮਤਲਬ ਗੁਰੂ ਨਾਨਕ ਦੇਵ ਜੀ ਦੇ ਨਾਲ ਇਤਿਹਾਸਿਕਤਾ ਜੁੜੀ ਹੋਈ ਆ। ਤੇ ਜਿਹੜਾ ਵੀ ਅਗਰ ਫੈਸਲਾ ਆਏਗਾ ਉਹ ਪੋਜ਼ਿਟਿਵ ਆਉਣ ਦੀ ਅਸੀਂ ਉਮੀਦ ਕਰ ਸਕਦੇ ਹਾਂ ਜੀ। ਤੇ ਇਹਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਡੈਲੀਗੇਸ਼ਨ ਤੁਹਾਡੇ ਕੋਲ ਆ ਕੇ ਗਿਆ ਸੀ, ਜਿਨ੍ਹਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਮੁਲਾਕਾਤ ਵੀ ਕੀਤੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਜਿਹੜਾ ਡੈਲੀਗੇਸ਼ਨ ਹੈਗਾ ਉਹ ਬਣਾਇਆ ਗਿਆ, ਕਮੇਟੀ ਬਣਾਈ ਗਈ ਹੈ ਇਸ ਇਸ਼ੂ ਦੇ ਉੱਤੇ। ਕੀ ਸਮਝਦੇ ਹੋ ਕਿ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, SGPC ਹੋਵੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਉਹਨਾਂ ਦਾ ਕੀ ਰੋਲ ਬਣਦਾ ਹੈ ਇਸ ਸਾਰੇ ਇਸ਼ੂ ਦੇ ਵਿੱਚ, ਤੇ ਉਹ ਕੀ ਇਸ ਵਕਤ ਬਖੂਬੀ ਨਿਭਾਇਆ ਜਾ ਰਿਹਾ ਹੈ? ਬਿਲਕੁਲ ਜੀ, ਉਹਨਾਂ ਦਾ ਤੇ ਬਹੁਤ ਵੱਡਾ ਰੋਲ ਆ। ਗੁਰਦੁਆਰਾ ਪ੍ਰਬੰਧਕ ਕਮੇਟੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਤੇ ਸਿੱਖਾਂ ਦਾ ਸਭ ਜਗ੍ਹਾ ਤੇ ਰਿਲੀਜੀਅਸਲੀ ਹੈਡ ਕਰਦੀ ਆ, ਤੇ ਸਭ ਤੋਂ ਪਹਿਲਾਂ ਤੇ ਉਹੀ ਆਂਦੀ ਆ। ਕੱਲ ਮੇਰੇ ਨਾਲ ਤੇ ਕੰਟੈਕਟ ਨਹੀਂ ਹੋਇਆ ਕਿਸੇ ਦਾ, ਪਰ ਮੈਂ ਟੀਵੀ ਵਿੱਚ ਦੇਖਿਆ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਤੇ ਸਾਡੀ ਕਮੇਟੀ ਭੁਵਨੇਸ਼ਵਰ ਕਮੇਟੀ ਦੇ ਮੈਂਬਰਸ ਇਹ ਪੂਰੀ ਗਏ ਹੋਏ ਸੀਗੇ। ਇਹਨਾਂ ਦਾ ਉੱਥੇ ਜਾ ਕੇ ਜਿੰਨਾ ਮੈਂ ਟੀਵੀ ਵਿੱਚ ਦੇਖਿਆ, ਮੇਰੀ ਮੁਲਾਕਾਤ ਨਹੀਂ ਹੋਈ, ਤੇ ਉਹ ਲੋਕ
ਉੱਥੇ ਜਾ ਕੇ ਉਹ ਵੀ ਨਿਰੀਖਣ ਕਰਕੇ ਆਏ ਆ, ਉੱਥੇ ਜਾ ਕੇ ਦੇਖ ਕੇ ਜੀ। ਆਏ ਆ ਤੇ ਸ਼ਾਇਦ ਕਲੈਕਟਰ ਨੂੰ ਵੀ ਮਿਲ ਕੇ ਆਏ ਆ। ਮੈਂ ਉਹਦੇ ਐਗਜ਼ੈਕਟਲੀ ਤਾਂ ਨਹੀਂ ਕਹਿ ਸਕਦੀ, ਮੈਂ ਉਹਨਾਂ ਦੀ ਇੰਟਰਵਿਊ ਦੇਖੀ ਆ। ਉਹਨਾਂ ਵਿੱਚ ਸਾਡੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਤਪਾਲ ਸਿੰਘ ਜੀ ਪਾਲੀ, ਉਹ ਵੀ ਕਹਿ ਰਹੇ ਸੀਗੇ ਜੀ ਹਾਂਜੀ ਜੀ, ਅਸੀਂ ਜਿਹੜਾ ਸਾਡਾ ਇਤਿਹਾਸਿਕਤਾ ਹੈਗੀ ਆ, ਉਹ ਗੁਰੂ ਮਹਾਰਾਜ ਜੀ ਨੇ ਆਰਤੀ ਉਚਾਰਨ ਕੀਤੀ ਆ, ਉਹ ਠੀਕ ਆ, ਉਹ ਫੈਕਟ ਠੀਕ ਹੈ ਜਿਹਨੂੰ ਲੈ ਕੇ ਅਸੀਂ ਲੜ ਰਹੇ ਆ। ਬਾਕੀ ਗੁਰਦੁਆਰਾ ਕਮੇਟੀ ਵਾਲੇ ਉਸ ਭੁਵਨੇਸ਼ਵਰ ਦੇ, ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਇਹ ਸਾਰੇ ਅਗਰ ਅਸੀਂ ਰਲ ਕੇ ਗਾਂ ਵਧਾਂਗੇ, ਸਾਧ ਸੰਗਤ ਜੇ ਰਲ ਕੇ ਜਾਏਗੀ ਤੇ ਡੈਫੀਨੇਟਲੀ ਇਹਦਾ ਜਿਹੜਾ ਰਿਸਪੌਂਸ ਹੋਏਗਾ ਇਹ ਬੜਾ ਪੋਜ਼ਿਟਿਵ ਰਹੇਗਾ ਜੀ। ਜੀ ਬਿਲਕੁਲ, ਤੇ ਸਾਡੇ ਫੇਵਰ ਵਿੱਚ। ਹਾਂਜੀ ਹਾਂਜੀ ਜੀ ਸੁਖਵਿੰਦਰ ਕੌਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਤੇ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਦੋਂ ਨਵੀਂ ਡਿਵੈਲਪਮੈਂਟ ਹੁੰਦੀ ਹੈ, 3 ਅਕਤੂਬਰ ਨੂੰ ਹੀਅਰਿੰਗ ਹੁੰਦੀ ਹੈ ਜਾਂ ਅਦਰਵਾਈਜ਼ ਜਦੋਂ ਸਰਕਾਰ ਵੱਲੋਂ ਕੋਈ ਹੋਰ ਇਸ ਪੱਖ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਰਿਸਪੌਂਡ ਕੀਤਾ ਜਾਂਦਾ ਤਾਂ ਦੁਬਾਰਾ ਫਿਰ ਤੁਹਾਡੇ ਨਾਲ ਵਿਚਾਰ ਚਰਚਾ ਗੱਲਬਾਤ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹੁੰਦੇ ਹਾਂ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸੁਖਵਿੰਦਰ ਕੌਰ ਜਿਹੜੇ ਕਿ ਭੁਵਨੇਸ਼ਵਰ ਦੇ ਵਿੱਚ ਐਡਵੋਕੇਟ ਹੈਗੇ ਆ, ਜਿਨ੍ਹਾਂ ਨੇ ਇਹ ਸਾਰਾ ਜਿਹੜਾ ਇਸ਼ੂ ਹੈ ਕਿ ਜਗਨਨਾਥਪੁਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਸਥਾਨ ਹੈਗੇ ਆ ਉਹਨਾਂ ਨੂੰ ਕਿਵੇਂ ਤਹਿਸ ਨਹਿਸ ਕਰਨ ਦਾ ਜਿਹੜਾ ਹੁਕਮ ਹੈ ਉਹ ਲੋਕਲ ਸਰਕਾਰ ਵੱਲੋਂ ਕੀਤਾ ਗਿਆ। ਸੋ ਇਹ ਇਸ਼ੂ ਉਹਨਾਂ ਵੱਲੋਂ ਹਾਈਲਾਈਟ ਕੀਤਾ ਗਿਆ ਤੇ ਦੁਨੀਆ ਭਰ ਦੇ ਸਿੱਖਾਂ ਤੱਕ ਜਿਹੜਾ ਇਹ ਮੈਸੇਜ ਪਹੁੰਚਿਆ ਤੇ ਇਸ ਵਕਤ ਇੱਕ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਲੋਕਲ ਗਵਰਨਮੈਂਟ ਦੇ ਉੱਤੇ। ਪਟੀਸ਼ਨ ਫਾਈਲ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈ ਕਿੱਧਰ ਨੂੰ ਜਾਂਦੀ ਹੈ। ਇੱਕ ਵੱਡਾ ਸਵਾਲ ਸਿੱਖ ਕੌਮ ਦੇ ਲਈ ਕਿ ਕਿਤੇ ਜਗਨਨਾਥਪੁਰੀ ਦੇ ਵਿੱਚ ਜਿਹੜਾ ਇਤਿਹਾਸਕ ਸਥਾਨ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ, ਉਹਦਾ ਹਸ਼ਰ ਵੀ ਗੁਰਦੁਆਰਾ ਗਿਆਨ ਗੋਦੜੀ ਤੇ ਸਿੱਕਿਮ ਦੇ ਵਿੱਚ ਗੁਰਦੁਆਰਾ ਡੋਂਗ ਮਾੜ ਵਾਲਾ ਨਾ ਹੋਵੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।